ਮੰਨਾ ਜੀ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਪਹਿਲਾ ਸਵਾਲ ਹੀ ਇਹ। ਮੈਂ ਤਾਂ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ ਧੀ ਵੀ ਅੰਨੀ ਪੁੱਤ ਵੀ ਅੰਨਾ ਹੈ ਜਵਾਈ ਰੱਬ ਨੇ ਸਾਨੂੰ ਭਾਗ ਲਾਏ ਅੱਗੋਂ ਨਹੁੰ ਵੀ ਅੰਨੀ ਆਈ ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਇਹ ਕੰਮ ਕਰ ਰਹੇ ਨੇ ਜੀ। ਮੰਨਾ ਜੀ ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਆ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੰਨਾ ਜੀ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ? ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ 'ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ ਜਿਸ ਬੰਦੇ ਦੀ ਜਾਂਚ ਖੋਲ੍ਹਣਗੇ ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ। ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ ਕੱਟ ਦਿਓ। ਇੱਥੇ ਕੀ ਹੁੰਦਾ ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਲਈ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ। ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅੰਮ੍ਰਿਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ? ਪਹਿਲਾ ਸਵਾਲ ਹੀ ਇਹ। ਮੈਂ ਤਾਂ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ ਧੀ ਵੀ ਅੰਨੀ ਪੁੱਤ ਵੀ ਅੰਨਾ ਹੈ ਜਵਾਈ ਰੱਬ ਨੇ ਸਾਨੂੰ ਭਾਗ ਲਾਏ ਅੱਗੋਂ ਨਹੁੰ ਵੀ ਅੰਨੀ ਆਈ ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਇਹ ਕੰਮ ਕਰ ਰਹੇ ਨੇ ਜੀ। ਮੰਨਾ ਜੀ ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ
ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਆ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੈਂ ਜੀ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ? ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲ੍ਹਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਹੀ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵੇਖ ਸਕਦਾ ਤੇ ਮੈਂ ਕਿੱਦਾਂ ਵੇਖ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ। ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅਮਰਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ, ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ ਪਹਿਲਾ ਸਵਾਲ ਹੀ ਇਹ, ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ, ਧੀ ਵੀ ਅੰਨੀ, ਪੁੱਤ ਵੀ ਅੰਨਾ ਹੈ ਜਵਾਈ। ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਇਹ ਕੰਮ ਕਰ ਰਹੇ ਨੇ ਜੀ। ਮੰਨਾ ਜੀ ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ, ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਆ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹ ਆਵਾਜ਼
ਅੱਜ ਗੂੰਜ ਬਣ ਕੇ ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਨਾ ਜੀ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ, ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ, ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਹੀ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ। ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅਮਰਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ, ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ, ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ, ਪਹਿਲਾ ਸਵਾਲ ਹੀ ਇਹ, ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ, ਧੀ ਵੀ ਅੰਨੀ, ਪੁੱਤ ਵੀ ਅੰਨਾ ਹੈ ਜਵਾਈ। ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਇਹ ਕੰਮ ਕਰ ਰਹੇ ਨੇ ਜੀ। ਮੰਨਾ ਜੀ, ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ, ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ, ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਹੈ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੰਨਾ ਜੀ, ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ,
ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ, ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ, ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਹੀ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ। ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅਮਰਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ, ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ, ਪਹਿਲਾ ਸਵਾਲ ਹੀ ਇਹ, ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ, ਧੀ ਵੀ ਅੰਨੀ, ਪੁੱਤ ਵੀ ਅੰਨਾ ਹੈ ਜਵਾਈ। ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਇਹ ਕੰਮ ਕਰ ਰਹੇ ਨੇ ਜੀ। ਮੰਨਾ ਜੀ, ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ, ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ, ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਹੈ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ, ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੰਨਾ ਜੀ, ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ, ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ, ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ,
ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਹੀ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ। ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅਮਰਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ, ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ, ਪਹਿਲਾ ਸਵਾਲ ਹੀ ਇਹ, ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ, ਧੀ ਵੀ ਅੰਨੀ, ਪੁੱਤ ਵੀ ਅੰਨਾ ਹੈ ਜਵਾਈ। ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਇਹ ਕੰਮ ਕਰ ਰਹੇ ਨੇ ਜੀ। ਮੰਨਾ ਜੀ, ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ, ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ, ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਹੈ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ, ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੰਨਾ ਜੀ, ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ, ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ? ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ। ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ, ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ? ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ।
ਮੰਨਾ ਜੀ ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਹੀ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ। ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਥ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅਮਰਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਪਦੇ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ, ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ, ਪਹਿਲਾ ਸਵਾਲ ਹੀ ਇਹ, ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ, ਧੀ ਵੀ ਅੰਨੀ, ਪੁੱਤ ਵੀ ਅੰਨਾ ਹੈ ਜਵਾਈ। ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਇਹ ਕੰਮ ਕਰ ਰਹੇ ਨੇ ਜੀ। ਮੰਨਾ ਜੀ, ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ, ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ, ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਹੈ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ, ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੰਨਾ ਜੀ, ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ, ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ, ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ, ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ, ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ। ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ,
ਕਿਸੇ ਹਸਪਤਾਲ ਲਈ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ, ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅੰਮ੍ਰਿਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ, ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ, ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ, ਪਹਿਲਾ ਸਵਾਲ ਹੀ ਇਹ ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ, ਧੀ ਵੀ ਅੰਨੀ, ਪੁੱਤ ਵੀ ਅੰਨਾ ਹੈ ਜਵਾਈ। ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਇਹ ਕੰਮ ਕਰ ਰਹੇ ਨੇ ਜੀ। ਮੰਨਾ ਜੀ, ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ, ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ, ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਆ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ, ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੰਨਾ ਜੀ, ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ, ਉਹਨਾਂ ਦੇ ਉੱਪਰ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ, ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ, ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ, ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ, ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ, ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਲਈ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ, ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅੰਮ੍ਰਿਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ, ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ
ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ ਪਹਿਲਾ ਸਵਾਲ ਹੀ ਇਹ ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ ਧੀ ਵੀ ਅੰਨੀ ਪੁੱਤ ਵੀ ਅੰਨਾ ਹੈ ਜਵਾਈ ਰੱਬ ਨੇ ਸਾਨੂੰ ਭਾਗ ਲਾਏ ਅੱਗੋਂ ਨਹੁੰ ਵੀ ਅੰਨੀ ਆਈ ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਕੰਮ ਕਰ ਰਹੇ ਨੇ ਜੀ। ਮੰਨਾ ਜੀ ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਹੈ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੰਨਾ ਜੀ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ? ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ ਜਿਸ ਬੰਦੇ ਦੀ ਜਾਂਚ ਖੋਲਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ ਕੱਟ ਦਿਓ। ਇੱਥੇ ਕੀ ਹੁੰਦਾ ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਲਈ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ। ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅਮਰਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ ਪਹਿਲਾ ਸਵਾਲ ਹੀ ਇਹ ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ ਧੀ ਵੀ ਅੰਨੀ
ਪੁੱਤ ਵੀ ਅੰਨਾ ਹੈ ਜਵਾਈ, ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਇਹ ਕੰਮ ਕਰ ਰਹੇ ਨੇ ਜੀ। ਮੰਨਾ ਜੀ, ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ, ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਹੈ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ, ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੰਨਾ ਜੀ, ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ? ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ। ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ? ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ, ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲ੍ਹਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ। ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਹੀ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ। ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅਮਰਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ, ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ, ਪਹਿਲਾ ਸਵਾਲ ਹੀ ਇਹ, ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ, ਧੀ ਵੀ ਅੰਨੀ, ਪੁੱਤ ਵੀ ਅੰਨਾ ਹੈ ਜਵਾਈ, ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਇਹ ਕੰਮ ਕਰ ਰਹੇ ਨੇ ਜੀ। ਮੰਨਾ ਜੀ, ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ, ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ
ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਆ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਨਾ ਜੀ, ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ, ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲ੍ਹਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਹੀ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵੇਖ ਸਕਦਾ ਤੇ ਮੈਂ ਕਿੱਦਾਂ ਵੇਖ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ। ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅਮਰਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਪਦੇ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ, ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ, ਪਹਿਲਾ ਸਵਾਲ ਹੀ ਇਹ, ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ, ਧੀ ਵੀ ਅੰਨੀ, ਪੁੱਤ ਵੀ ਅੰਨਾ ਹੈ ਜਵਾਈ। ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਇਹ ਕੰਮ ਕਰ ਰਹੇ ਨੇ ਜੀ। ਮੰਨਾ ਜੀ, ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ, ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਆ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਨਾ ਜੀ, ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ?
ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ, ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ, ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਹ ਤੋਂ ਵੱਡਾ ਸਾਡੇ ਕੋਲ ਕੀ ਪੈਰਾ, ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਹੀ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ। ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅਮਰਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ, ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ, ਪਹਿਲਾ ਸਵਾਲ ਹੀ ਇਹ, ਮੈਂ ਤਾਂ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ, ਧੀ ਵੀ ਅੰਨੀ, ਪੁੱਤ ਵੀ ਅੰਨਾ ਹੈ ਜਵਾਈ। ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਕੰਮ ਕਰ ਰਹੇ ਨੇ ਜੀ। ਮੰਨਾ ਜੀ, ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ, ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ, ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜੀ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਹੈ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਆ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ, ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੰਨਾ ਜੀ, ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ, ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਠਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ,
ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ, ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ, ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਹੀ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ। ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅਮਰਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਪਦੇ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ, ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ, ਪਹਿਲਾ ਸਵਾਲ ਹੀ ਇਹ, ਮੈਂ ਤਾਂ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ, ਧੀ ਵੀ ਅੰਨੀ, ਪੁੱਤ ਵੀ ਅੰਨਾ ਹੈ ਜਵਾਈ। ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਕੰਮ ਕਰ ਰਹੇ ਨੇ ਜੀ। ਮੰਨਾ ਜੀ, ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ, ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ, ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਹੈ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ, ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੰਨਾ ਜੀ, ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ, ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਠਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ, ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ
ਸਾਡੇ ਕੋਲ ਹੱਲ ਕੀ ਹੁੰਦਾ ਜੀ? ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਚੰਗੇ ਮਿਲੇ ਆ ਜੀ। ਮੰਨਾ ਜੀ ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਲਈ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ। ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅਮਰਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ, ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ। ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ, ਪਹਿਲਾ ਸਵਾਲ ਹੀ ਇਹ, ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ, ਧੀ ਵੀ ਅੰਨੀ, ਪੁੱਤ ਵੀ ਅੰਨਾ ਹੈ ਜਵਾਈ। ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਇਹ ਕੰਮ ਕਰ ਰਹੇ ਨੇ ਜੀ। ਮੰਨਾ ਜੀ, ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ, ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ, ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਹੈ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ, ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੰਨਾ ਜੀ, ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ, ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ, ਕਿਉਂਕਿ ਇੱਥੇ ਤੁਹਾਡੇ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਮਰਜ਼ੀ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੁਲਦੇ ਮਿਲਦੇ ਨੇ, ਔਰ ਸਰਕਾਰ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਹ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ? ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲਦਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਚੰਗੇ ਮਿਲੇ ਆ ਜੀ। ਮੰਨਾ ਜੀ, ਤੁਸੀਂ ਗੱਲ ਕਰ ਨਸ਼ਿਆਂ ਤੋਂ ਕਰਨ ਦੇ ਲਈ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲਣਗੇ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ
ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਸ ਸਮੇਂ ਦੇ ਗਰਭ ਦੇ ਵਿੱਚ ਹੈ, ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਸਵਾਲ ਖੜੇ ਹੋਏ ਕਿ ਨਾ ਧਰਨਾ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ ਮੈਂ ਨਹੀਂ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਹਸਪਤਾਲੀ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ, ਕਿੰਨੇ ਵਿਕਣਾ ਯਾਰ। ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ, ਉਹਦੇ 'ਚ ਲੱਖਾ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ। ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਜਦੋਂ ਨਾਲ ਸਰਕਾਰਾਂ ਜਾਂਦੀਆਂ ਨੇ, ਇੱਕ ਉਹਨਾਂ ਕੋਲ ਉਹ ਜਾਂਦੀਆਂ ਨੇ, ਜੇ ਇਹਨਾਂ ਨੂੰ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਫਿਰ ਤੱਤੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਜੀਤ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮਾਂ ਜੀ ਨੇ ਭਾਈ ਅੰਮ੍ਰਿਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ, ਤਾਂ ਉਸ ਨੂੰ ਲੈ ਕੇ ਬਤਾ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਦਿਖਾਉਂਦੇ ਰਵਾਂਗੇ ਇੰਡੋਜ਼ ਟੀਵੀ ਦੇ। ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ, ਪਹਿਲਾ ਸਵਾਲ ਹੀ ਇਹ, ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ, ਧੀ ਵੀ ਅੰਨੀ, ਪੁੱਤ ਵੀ ਅੰਨਾ ਹੈ ਜਵਾਈ, ਰੱਬ ਨੇ ਭਾਗ ਲਾਇਆ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਕੰਮ ਕਰ ਰਹੇ ਨੇ ਜੀ। ਮੰਨਾ ਜੀ, ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾ ਗਿਆ, ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲਬਲਰ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ, ਅੱਜ ਲੋਕਾਂ ਨੇ ਨਾਕਾਮ ਕੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਆਖੇ ਨੂੰ ਦਿੱਤੀ ਹੈ। ਇਹ ਲੋਕਾਂ ਦਾ ਪਿਆਰ ਦਾ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਕੋਈ ਨਦਾ ਸੁੰਦਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਹੈ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ, ਉਹਨੂੰ ਹੱਥੀ ਲੜਨ ਦੀ ਲੋੜ ਹੀ ਨਹੀਂ। ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ, ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ, ਉਹਨਾਂ ਦੇ ਉੱਪਰ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਠਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਰੇ ਨੌਜਵਾਨਾਂ ਦੀਆਂ ਝੜਪਾਂ ਵਿੱਚ ਮਰ ਗਿਆ, ਉਸ ਤੋਂ ਬਾਅਦ ਤੁਸੀਂ ਆ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ, ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡੋ, ਕਈ ਬੰਦਿਆਂ ਕੋਲ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ, ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਆਦਮੀ ਜਿੱਡੇ ਵਰਜੀ ਬਿਜ਼ਨਸਮੈਨ ਨੂੰ ਅੱਠੀ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ, ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ, ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਹੈ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਗੁਰੂ ਖਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾਲੀ, ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ? ਐਮਐਲਏ ਨੂੰ ਵੀ ਸਾਨੂੰ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ, ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਸ ਸਮੇਂ ਦੇ ਗਰਭ ਦੇ ਵਿੱਚ ਹੈ, ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ,
ਕਿਸੇ ਹਸਪਤਾਲ ਲਈ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ, ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅੰਮ੍ਰਿਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ, ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ, ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ ਇੰਡੋਜ਼ ਟੀਵੀ ਦੇ। ਮੇਰੇ ਸਹਿਯੋਗੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ, ਪਹਿਲਾ ਸਵਾਲ ਹੀ ਇਹ, ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦੇਵਾਂ ਵੀ ਮਾਂ ਵੀ ਅੰਨੀ, ਧੀ ਵੀ ਅੰਨੀ, ਪੁੱਤ ਵੀ ਅੰਨਾ ਹੈ ਜਵਾਈ। ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਇਹ ਕੰਮ ਕਰ ਰਹੇ ਨੇ ਜੀ। ਮੰਨਾ ਜੀ, ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ, ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ, ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਹੈ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ, ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੰਨਾ ਜੀ, ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ, ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦਾਂ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ? ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ। ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ, ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ? ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ, ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ, ਜਿਸ ਬੰਦੇ ਦੀ ਜਾਂਚ ਖੋਲਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਇਹ ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ, ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਲਈ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵਿਕ ਸਕਦਾ ਤੇ ਮੈਂ ਕਿੱਦਾਂ ਵਿਕ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ, ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅੰਮ੍ਰਿਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ, ਤਾਂ ਉਸ ਤੋਂ ਬਾਅਦ ਅਸੀਂ ਆਪਦੀ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ
ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ ਇੰਡੋਜ਼ ਟੀਵੀ ਦੇ ਮੇਰੇ ਸਹਿਯੋਗੀ ਸੁੱਖੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨੇ ਮੰਨਾ ਜੀ ਪਹਿਲਾ ਸਵਾਲ ਹੀ ਇਹ ਮੈਂ ਤੇ ਇੱਕੋ ਗੱਲ 'ਚ ਜੇ ਕਹੋ ਖਤਮ ਕਰ ਦਵਾਂ ਵੀ ਮਾਂ ਵੀ ਅੰਨੀ ਧੀ ਵੀ ਅੰਨੀ ਪੁੱਤ ਵੀ ਅੰਨਾ ਹੈ ਜਵਾਈ। ਰੱਬ ਨੇ ਸਾਨੂੰ ਭਾਗ ਲਾਏ, ਅੱਗੋਂ ਨਹੁੰ ਵੀ ਅੰਨੀ ਆਈ। ਜਿਹੋ ਜਿਹੇ ਪਹਿਲੇ ਸੀਗੇ ਤੇ ਉਹੋ ਜਿਹੇ ਕੰਮ ਕਰ ਰਹੇ ਨੇ ਜੀ। ਮੰਨਾ ਜੀ ਜੇ ਅਸੀਂ ਗੱਲ ਕਰਦੇ ਹਾਂ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਪਾਇਆ ਗਿਆ ਫਿਰ ਰੱਦ ਕਰ ਦਿੱਤਾ ਗਿਆ, ਇਸ ਦਾ ਕੀ ਕਾਰਨ ਮੰਨਦੇ? ਦੇਖੋ ਜਿੰਨੇ ਵੀ ਪੰਜਾਬ ਦੇ ਵਿਸਲ ਬਲੋਰ ਨੇ, ਜਿੰਨੇ ਵੀ ਸਪੀਕਰ ਨੇ ਜਿਹੜੇ ਪੰਜਾਬ ਦੇ ਹੱਕ ਸੱਚ ਲਈ ਲੜਦੇ ਨੇ, ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ ਅੱਜ ਲੋਕਾਂ ਨੇ ਨਾਕਾਮ ਕੀਤੀ ਹੈ। ਕੱਲ ਉਹਨੂੰ ਆਪ ਹੀ ਪਰਚਾ ਦੇ ਕੇ ਆਪ ਹੀ ਉਹਦੇ ਤੋਂ ਕਲੀਨ ਚਿੱਟ ਲੈ ਲਈ। ਮੈਂ ਤੇ ਸਟੇਜ ਤੋਂ ਕਿਹਾ ਵੀ ਤੁਹਾਡੀ ਕਲੀਨ ਚਿੱਟ ਕੋ ਮੈਨੂੰ ਬਹੁਤੀ ਵਧੀਆ ਨਹੀਂ ਲੱਗੀ, ਮੈਨੂੰ ਦੁੱਖ ਲੱਗਾ ਕਿ ਤੁਹਾਨੂੰ ਕਲੀਨ ਚਿੱਟ ਦੇਣੀ ਨਹੀਂ ਸੀ ਚਾਹੀਦੀ। ਅਸਲੀ ਕਲੀਨ ਚਿੱਟ ਲੋਕਾਂ ਨੇ ਆ ਕੇ ਲੱਖੇ ਨੂੰ ਦਿੱਤੀ ਹੈ ਕਿ ਇਹ ਲੋਕਾਂ ਦਾ ਪਿਆਰ ਦੱਸਿਆ, ਲੋਕਾਂ ਦੇ ਪਿਆਰ ਨੇ ਦੱਸਿਆ ਵੀ ਲੱਖਾ ਕੋਈ ਨਸ਼ੇ ਦਾ ਸਮਗਲਰ ਨਹੀਂ ਹੈ। ਠੀਕ ਹੈ, ਲੜਾਈ ਝਗੜੇ ਕਰ ਸਕਦਾ, ਮੇਰੇ ਵੀ ਹੁੰਦੇ ਹੋਣਗੇ, ਤੁਹਾਡਾ ਵੀ ਸਹਿਬਨ ਕਿਸੇ ਨਾਲ ਹੋ ਸਕਦਾ। ਇੱਕ ਸਾਡੇ ਵਿੱਚ ਟੋਲਰੈਂਸ ਪਾਵਰ ਹੁੰਦੀ ਹੈ, ਕੋਈ ਪੇਸ਼ੈਂਸ ਦਾ ਮਾਦਾ ਹੁੰਦਾ, ਉਹ ਵੀ ਹਟ ਗਿਆ। ਮਤਲਬ ਉਹ ਕੰਮ ਵੀ ਨਹੀਂ। ਹੁਣ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਨੇ, ਉਹਨੂੰ ਹੱਥੀ ਲੜਨ ਦੀ ਤੇ ਲੋੜ ਹੀ ਨਹੀਂ। ਆ ਲੋਕਾਂ ਦੀ ਤਾਕਤ ਉਹਦੇ ਕੋਲ ਇੰਨੀ ਆ, ਹੱਥੀ ਕਿਉਂ ਲੜੂਗਾ? ਤੁਸੀਂ ਉਹਦੇ ਉੱਤੇ ਬਿਲਕੁਲ ਨਜਾਇਜ਼ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ, ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹ ਆਵਾਜ਼ ਅੱਜ ਗੂੰਜ ਬਣ ਕੇ ਤੋਪਾਂ ਦੇ ਗੋਲੇ ਬਣ ਕੇ ਲੋਕਾਂ ਦੇ ਰੂਪ ਦੇ ਵਿੱਚ ਬਾਹਰ ਨਿਕਲੀ ਹੈ। ਮੈਂ ਜੀ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ ਉਹਨਾਂ ਦੇ ਉੱਪਰ ਹੀ ਕਿਉਂ ਅਜਿਹਾ ਕਾਰਵਾਈਆਂ ਹੁੰਦੀਆਂ ਨੇ, ਜਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਹੀ ਕਿਉਂ ਜੇਲ੍ਹਾਂ ਥਾਣੇ ਮਿਲਦੇ ਨੇ? ਪੰਜਾਬ ਦੀ ਤਰਾਸਦੀ ਹੈ ਜੀ। 30-35 ਸਾਲ ਤੋਂ ਸਾਡੇ ਨਾਲ ਜੋ ਕੁਝ ਹੋ ਰਿਹਾ, ਪਹਿਲਾਂ ਪੰਜਾਬ ਦਾ ਨੌਜਵਾਨ ਉਦੋਂ ਜਿਹੜਾ ਪੁਲਿਸ ਤੇ ਸਾਡੇ ਨੌਜਵਾਨਾਂ ਦੀਆਂ ਝੜਪਾਂ ਦੇ ਵਿੱਚ ਮਰ ਗਿਆ, ਉਸ ਤੋਂ ਬਾਅਦ ਤੁਸੀਂ ਆਹ ਲਾ ਲਓ ਨਸ਼ਿਆਂ ਦੇ ਵਿੱਚ ਹੋ ਗਿਆ। ਤੀਜੀ ਜਿਹੜੀ ਪੰਜਾਬ ਦੀ ਤਰਾਸਦੀ ਹੈ ਕਿ ਹਰ ਬੱਚਾ ਜਿਹੜਾ ਇੱਥੋਂ ਬਾਹਰ ਜਾ ਰਿਹਾ। ਬਾਹਰ ਕਿਉਂ ਜਾਣਾ ਚਾਹੁੰਦਾ ਬੱਚਾ ਜਦੋਂ ਇੱਥੇ ਉਹਨੂੰ ਕਾਰੋਬਾਰ ਨਹੀਂ ਮਿਲਦਾ? ਕਾਰੋਬਾਰ ਵੀ ਛੱਡ ਦਿਓ, ਕਈ ਬੰਦਿਆਂ ਕੋਲ ਇੱਥੇ ਬਹੁਤ ਵੱਡਾ ਕਾਰੋਬਾਰ ਹੈ, ਉਹ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਇੱਥੇ ਕੋਈ ਸਮਾਜਿਕ ਤੁਹਾਡੇ ਸੋਸ਼ਲ ਹੱਕ ਹੀ ਨਹੀਂ ਹੈਗੇ। ਤੁਹਾਡੀ ਮਤਲਬ ਇਸ ਤਰੀਕੇ ਨਸਲਕੁਸ਼ੀ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਕਿ ਹਰ ਵੱਡਾ ਆਦਮੀ ਜਿੱਡੇ ਵੱਡੇ ਬਿਜ਼ਨਸਮੈਨ ਨੂੰ ਕਾਠੀ ਪਾ ਸਕਦਾ, ਉਹਨੂੰ ਆਪਣੇ ਅਨੁਸਾਰ ਚਲਾ ਸਕਦਾ। ਇਹੋ ਜਿਹੇ ਹਾਲਾਤਾਂ ਨੇ ਪੰਜਾਬ ਖਾਲੀ ਕਰ ਦਿੱਤਾ। ਅੱਜ ਸੜਕਾਂ ਦੇ ਉੱਤੇ ਕਈ ਤੁਹਾਨੂੰ ਨੌਜਵਾਨ ਨਸ਼ਿਆਂ 'ਚ ਝੂਲਦੇ ਮਿਲਦੇ ਨੇ ਔਰ ਸਰਕਾਰ ਉਹਨਾਂ ਲੋਕਾਂ ਦੀਆਂ ਬੇਲਾਂ ਕਰਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਡੋਬਿਆ ਤੇ ਨਸ਼ੇ ਦੇ ਵਿੱਚ ਗਰਕ ਕਰ ਦਿੱਤਾ। ਇਸ ਸਰਕਾਰ ਤੋਂ ਆਸਾਂ ਬਹੁਤ ਸੀਗੀਆਂ। ਮਤਲਬ ਜਿਸ ਤਰੀਕੇ ਸਾਡੇ ਕੋਲ ਹੱਲ ਕੀ ਹੁੰਦਾ ਜੀ? ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਭਾਈ ਸਾਹਿਬ ਦੇ ਦਿਲ 'ਚ ਕੀ ਹੈ, ਇਹਨਾਂ ਦੇ ਦਿਲ 'ਚ ਕੀ ਆ, ਮੈਂ ਕੀ ਆ। ਸਾਡੇ ਆਮ ਤੌਰ ਤੇ ਪੰਜਾਬੀਆਂ ਦੇ ਦਿਲ 'ਚ ਹੁੰਦਾ ਵੀ ਯਾਰ ਇਹ ਗੁਰੂ ਘਰ ਜਾ ਕੇ ਝੂਠ ਨਹੀਂ ਬੋਲੂਗਾ, ਇਹ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਝੂਠ ਨਹੀਂ ਬੋਲੂਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਵੀ ਖਾ ਲਈ, ਭਗਵੰਤ ਮਾਨ ਹੋਣਾ ਵੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ ਲਈ। ਇਸ ਤੋਂ ਵੱਡਾ ਸਾਡੇ ਕੋਲ ਕੀ ਪੈਰਾਮੀਟਰ ਹੈ? ਕਿਹੜੇ ਸਕੈਨਿੰਗ ਸੈਂਟਰ ਦੇ ਵਿੱਚ ਇਹਨਾਂ ਨੂੰ ਵਾੜ ਦਿਆ ਕਰੀਏ ਐਮਐਲਏ ਨੂੰ, ਵੀ ਸਾਨੂੰ ਪਤਾ ਲੱਗ ਸਕੇ ਵੀ ਇਹਨਾਂ ਕਰਪਸ਼ਨ ਨਹੀਂ ਕਰਨੀ, ਇਹਨਾਂ ਇਹੋ ਜਿਹੇ ਧੱਕੇ ਨਹੀਂ ਕਰਨੇ। ਸਾਡੀ ਤਰਾਸਦੀ ਹੈ ਕਿ ਨਾ ਸਾਨੂੰ ਬੰਦੇ ਪਛਾਣਨੇ ਆਏ ਤੇ ਨਾ ਸਾਨੂੰ ਚੰਗੇ ਮਿਲੇ ਆ ਜੀ। ਮੰਨਾ ਜੀ ਤੁਸੀਂ ਨਸ਼ਿਆਂ ਦੀ ਗੱਲ ਕਰੀ ਆ, ਨਸ਼ਿਆਂ ਤੋਂ ਦੂਰ ਕਰਨ ਦੇ ਲਈ ਭਾਈ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ, ਪਰ ਉਹਦੀਆਂ ਹੀ ਜਾਂਚਾਂ ਖੋਲ੍ਹਣ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ। ਦੇਖੋ ਜਿਸ ਬੰਦੇ ਦੀ ਜਾਂਚ ਖੋਲ੍ਹਣਗੇ, ਜਿਸ ਬੰਦੇ, ਇਹਦਾ ਮਤਲਬ ਸਰਕਾਰਾਂ ਉਹਦੇ ਤੋਂ ਡਰ ਰਹੀਆਂ ਨੇ। ਔਰ ਅੰਮ੍ਰਿਤ ਛਕਾਉਣਾ ਤੇ ਕਿਸੇ ਨੂੰ ਮਤਲਬ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੋਕਾਂ ਨੂੰ ਚੰਗੇ ਪਾਸੇ ਤੋਰੋ ਨਸ਼ਿਆਂ ਦੇ ਪਿੱਛੋਂ ਹਟਾ ਕੇ। ਹਾਂ, ਬਾਕੀ ਉਹਨਾਂ ਦੀ ਕੀ ਵਿਚਾਰਧਾਰਾ, ਉਹਦੇ ਰਿਜ਼ਲਟ 2-4-6 ਮਹੀਨੇ 'ਚ ਕੀ ਆਉਣਗੇ, ਇਹ ਸਮੇਂ ਦੇ ਗਰਭ ਦੇ ਵਿੱਚ ਹੈ, ਉਦੋਂ ਇਹਦੇ ਬਾਰੇ ਚਰਚਾ ਕਰਾਂਗੇ। ਆਖਰੀ ਸਵਾਲ ਆ, ਜੇਕਰ ਅਸੀਂ ਮੰਨਾ ਜੀ ਦੀ ਗੱਲ ਕਰੀਏ ਤਾਂ ਮੰਨਾ ਜੀ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਮੰਨਾ ਤੱਤੀਆਂ ਗੱਲਾਂ ਕਰਦਾ। ਮੈਂ ਇੱਕ ਵੀ ਤੱਤੀ ਗੱਲ ਦੱਸ ਦਿਓ ਜੀ। ਜੇ ਆਪਣੇ ਹੱਕ ਸੱਚ ਦੀ ਗੱਲ, ਮੈਂ ਤਾਂ ਨਹੀਂ ਕਹਿੰਦਾ ਕਿਸੇ ਨੂੰ ਮਾਰ ਦਿਓ, ਕੱਟ ਦਿਓ। ਇੱਥੇ ਕੀ ਹੁੰਦਾ, ਜੇ ਲੱਖਾ ਬੋਲਦਾ, ਕਿਸੇ ਹਸਪਤਾਲ ਹੀ ਬੋਲਿਆ, ਮੈਂ ਬੋਲਿਆ, ਇਹ ਵੇਗੇ ਹੋਣੇ ਜੀ। ਕਿੰਨੇ ਵਿਕਣਾ ਯਾਰ? ਕੋਈ ਸਾਡੇ ਬਿਆਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚੇ ਦਰਜ ਹੁੰਦੇ ਨੇ, ਇਹਨਾਂ ਦੇ ਬਿਆਨ ਦੇ ਉੱਤੇ ਮੈਂ ਇਹਨਾਂ ਦੇ ਹੱਕ ਲਈ ਲੜਿਆ, ਇਹਨਾਂ ਦੇ ਬਿਆਨ ਦੇ ਉੱਤੇ ਪਰਚੇ ਦਰਜ ਹੋਣੇ ਨੇ। ਉਹਦੇ 'ਚ ਲੱਖਾ ਕਿੱਦਾਂ ਵੇਖ ਸਕਦਾ ਤੇ ਮੈਂ ਕਿੱਦਾਂ ਵੇਖ ਸਕਦਾ? ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਬੋਲਦੇ, ਜਦੋਂ ਰਲ ਸਰਕਾਰਾਂ ਜਾਂਦੀਆਂ ਨੇ, ਵੇਖ ਉਹਨਾਂ ਕੋਲ ਉਹ ਜਾਂਦੀਆਂ ਨੇ। ਜੇ ਇਹਨਾਂ ਨੂੰ ਇਹ ਤੱਤੀਆਂ ਗੱਲਾਂ ਲੱਗਦੀਆਂ ਲੋਕਾਂ ਦੇ ਹੱਕ ਸੱਚ ਲਈ, ਤੇ ਫਿਰ ਇਹ ਤੱਤੀਆਂ ਹੀ ਚੱਲਣ ਦਿਓ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ, ਮੁਲਾਕਾਤ ਕਰੀ ਆ। ਮੁਲਾਕਾਤ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੰਨਾ ਜੀ ਨੇ ਭਾਈ ਅਮਰਤਪਾਲ ਨੂੰ ਵੀ ਕਹਿੰਦੇ ਕਿ ਅਸੀਂ 6 ਮਹੀਨੇ ਸਾਲ ਦੇਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਪਦੇ ਵਿਚਾਰ ਰੱਖਾਂਗੇ। ਪਰ ਅੱਜ ਜਿਹੜਾ ਲੱਖਾ ਸਿੰਘ ਸਿਧਾਣਾ ਦੇ ਉੱਪਰ ਪਰਚਾ ਹੋਇਆ ਸੀ ਉਹ ਰੱਦ ਹੋਇਆ ਤਾਂ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਤਸਵੀਰ ਆ ਜਿਹੜੀ ਉਹ ਦਿਖਾਉਂਦੇ ਰਵਾਂਗੇ।